ਆਪਣੇ ਅਗਲੇ ਬਿਲਕੁਲ ਜੀ। ਇਹ ਜਿਹੜੀ ਚੀਜ਼ ਆ, ਇਹ ਬਹੁਤ ਧਿਆਨ ਰੱਖੋ। ਆਪਾਂ ਬਹੁਤ ਅਣਗਹਿਲੀ ਕਰਦੇ ਹੈਗੇ ਆ। ਸਾਰਿਆਂ ਨਾਲੋਂ ਵੱਡਾ ਇਸ ਵੇਲੇ ਜਿਹੜਾ ਸਿਸਟਮ ਦੇ ਵਿੱਚ ਫਲॉ ਹੈਗਾ, ਸਾਰਿਆਂ ਨਾਲੋਂ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਆ, ਉਹ ਆ ਰਹੀ ਆ ਕਿ ਤੁਸੀਂ ਡਰਾਈਵਰ ਹਾਇਰਿੰਗ ਜਿਹੜੀ ਪ੍ਰੋਸੈਸ ਆਫ ਹਾਇਰਿੰਗ ਆ, ਉਹ ਫੋਲੋ ਨਹੀਂ ਕਰਦੇ। ਸੋ ਉਹ ਸਾਰਿਆਂ ਨਾਲੋਂ ਵੱਡਾ ਫਲॉ ਹੈਗਾ ਕਿ ਤੁਸੀਂ ਪੂਰੀ ਗਾਈਡਲਾਈਨਸ ਨੂੰ ਫੋਲੋ ਕਰਕੇ ਡਰਾਈਵਰ ਹਾਇਰ ਨਹੀਂ ਕੀਤਾ। ਸੋ ਉਹ ਵੀ ਬਹੁਤ ਵੱਡਾ ਫਲॉ ਹੈਗਾ। ਤੇ ਸੈਮ ਟੂਰ ਹੁਣੀ ਆਪਾਂ ਨੂੰ ਫੇਸਬੁੱਕ ਤੇ ਪੁੱਛ ਰਿਹਾ ਕਿ ਯੂਜ਼ ਟਰੱਕ ਪ੍ਰਾਈਸਿਸ ਦੀਆਂ ਜਿਹੜੀਆਂ ਥੱਲੇ ਆਈਆਂ ਕਿ ਨਹੀਂ। ਯੈਸ, ਐਬਸੋਲੂਟਲੀ। ਕੱਲ ਦੀ ਨਿਊਜ਼ ਹੈਗੀ ਆ, ਜਿਹੜੀਆਂ ਆਕਸ਼ਨ ਦੇ ਵਿੱਚ ਯੂਜ਼ ਟਰੱਕ ਪ੍ਰਾਈਸਿਸ ਹੈਗੀਆਂ, ਉਹ pretty much ਕ੍ਰੈਸ਼ ਕਰ ਗਈਆਂ ਹੈਗੀਆਂ, ਬਹੁਤ ਥੱਲੇ ਗਈਆਂ ਹੈਗੀਆਂ। ਸੋ ਪ੍ਰੋਬੇਬਲੀ ਜਿਹੜਾ ਆਉਣ ਵਾਲਾ ਸਮਾਂ ਹੈਗਾ, ਉਹਦੇ ਵਿੱਚ ਯੂਜ਼ ਟਰੱਕ ਪ੍ਰਾਈਸਿਸ ਜਿਹੜੀਆਂ ਕਾਫੀ ਥੱਲੇ ਜਾ ਰਹੀਆਂ ਹੈਗੀਆਂ। ਸੋ ਕੀ ਪੋਸਟ ਆਪਾਂ ਜਿਹੜਾ ਆ ਤੁਸੀਂ ਸੁਣਦੇ ਰਹੋ, ਤੇ ਫਿਰ ਜਿੱਦਾਂ ਵੀ ਹੋਰ ਕੋਈ ਆਊਗੀ ਤੇ ਦੱਸਾਂਗੇ ਜੀ। ਗੁਰਨਾਮ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਵੀਰੇ ਸਤਿ ਸ੍ਰੀ ਅਕਾਲ। ਆਵਾਜ਼ ਆ ਰਹੀ ਰਾਜਕਿਰਨ ਜੀ? ਹਾਂਜੀ ਬਿਲਕੁਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਲਰੇਡੀ ਰਮਨ ਸਿੰਘ ਨੇ ਕਾਫੀ ਐਕਸਪਲੇਨ ਕੀਤਾ, ਰੈਂਪ ਤੇ ਟਰੱਕ ਨਹੀਂ ਰੱਖਣਾ ਚਾਹੀਦਾ ਸੇਫਟੀ ਵਾਸਤੇ। ਭਾਜੀ, ਸਭ ਤੋਂ ਵੱਧ ਐਕਸੀਡੈਂਟ ਜੇ ਤੁਸੀਂ ਵੇਖੋ ਨਾ, ਜੇ ਕਿਸੇ ਵੀ ਵੱਡੀ ਕੰਪਨੀ, ਜੇ ਗੋਰਿਆਂ ਦੀ ਕੰਪਨੀ ਕੰਮ ਕਰਕੇ ਵੇਖੋ, ਤੇ ਜੇ ਤੁਸੀਂ ਰੈਂਪ ਤੇ ਟਰੱਕ ਰੱਖਦੇ ਹੋ, ਰਾਈਟ ਵੇ ਫਾਇਰ ਕਰ ਦਿੰਦੇ ਤੁਹਾਨੂੰ। ਔਰ ਸਭ ਤੋਂ ਵੱਧ ਐਕਸੀਡੈਂਟ ਰੈਂਪਾਂ ਤੇ ਹੋ ਰਹੇ ਆ। ਔਰ ਰੈਂਪ ਆਪਣੇ ਬੰਦੇ ਦਾ ਐਕਸੀਡੈਂਟ ਕਦੋਂ ਹੁੰਦਾ ਵਾ ਰੈਂਪ ਤੇ? ਜਦੋਂ ਇਹ ਟਰੱਕ ਡੱਕ ਕੇ ਤੇ ਦੂਜੇ ਪਾਸੇ ਬਾਥਰੂਮ ਕਰਨ ਜਾਂਦਾ, ਉਦੋਂ ਜ਼ਿਆਦਾ ਹੈਪਨਾ ਨੋਟਿਸ ਕੀਤੇ ਗਏ ਆ। ਔਰ ਸੱਟਾਂ ਵੀ ਬੜੀ ਪਿੱਛੋਂ ਜਿਹੜੀ ਵੀ ਗੱਡੀ ਆਉਂਦੀ ਆ, ਜਾਂ ਤਾਂ ਕੋਈ ਨੀਂਦਰ 'ਚ ਹੁੰਦਾ ਵਾ, ਜਾਂ ਕੋਈ ਫੋਨ ਤੇ ਹੁੰਦਾ ਵਾ, ਕੁਛ ਨਾ ਕੁਛ ਏਦਾਂ ਕਰਕੇ ਹੈਪਨ ਬਹੁਤ ਤਗੜਾ ਹੁੰਦਾ। ਤੇ ਇਹ ਕਸੂਰ ਗਿਣਿਆ ਜਾਊਗਾ ਉਸ ਬੰਦੇ ਦਾ ਜਿਹਨੇ ਟਰੱਕ ਰੈਂਪ ਤੇ ਡੱਕਿਆ। ਦੂਜੀ ਗੱਲ ਵੀਰ ਕਹਿੰਦਾ ਸੀ ਵੀ ਟਰੱਕ ਪਾਰਕਿੰਗ ਤੇ, ਜਦੋਂ ਟਰੱਕ ਸਟਾਪ ਤੇ ਟਰੱਕ ਡੱਕਦੇ ਆ ਤੇ ਪਾਰਕਿੰਗ ਦੀ ਬੜੀ ਪ੍ਰੋਬਲਮ ਆ ਰਹੀ ਆ। ਵੀਰ ਜੀ, ਕਿਸੇ ਵੀ ਤੁਸੀਂ ਕੰਪਨੀ 'ਚ ਵੱਡੀ 'ਚ ਕੰਮ ਕਰਕੇ ਵੇਖੋ, ਤੁਸੀਂ ਨੋਟਿਸ ਕਰੋਗੇ ਕਿ ਜੇ ਮੰਨ ਲਓ ਤੁਸੀਂ ਅੱਧਾ ਘੰਟਾ ਪਹਿਲਾਂ ਟਰੱਕ ਜਾ ਕੇ ਪਾਰਕ ਨਹੀਂ ਮਿਲੀ, ਤੁਸੀਂ ਟਰੱਕ ਡੱਕਿਆ ਕਿਤੇ ਵੀ, ਤੇ ਤੁਸੀਂ ਉਹਨਾਂ 'ਚ ਟਰੱਕ ਚਲਾ ਸਕਦੇ ਹੋ 2-3 ਘੰਟੇ ਤੱਕ, ਜਿੰਨਾ 'ਚ ਤੁਹਾਨੂੰ ਸੇਫ ਪਾਰਕਿੰਗ ਕਿਤੇ ਨਹੀਂ ਮਿਲਦੀ। ਆਲਰੇਡੀ ਲਾਅ ਬੁੱਕ ਦੇ ਵਿੱਚ ਉਹਨਾਂ ਨੇ ਪਾਈਆਂ ਆਪਸ਼ਨਾਂ ਪਾਈਆਂ ਵੀ ਤੁਸੀਂ ਆਹ ਆਪਸ਼ਨ ਯੂਜ਼ ਕਰ ਸਕਦੇ। ਲਾਅ ਬੁੱਕ ਵਾਲੇ ਨੂੰ ਕਾਲ ਕਰੋ ਜਾਂ ਕੰਪਨੀ ਨੂੰ ਕਾਲ ਕਰੋ, ਤੁਹਾਨੂੰ ਉਹ ਇੰਨੇ ਚਿਰ ਦੀ ਵਿੰਡੋ ਦੇ ਦਿੰਦੇ ਆ ਜਿੰਨਾ 'ਚ ਸੇਫ ਪਾਰਕਿੰਗ ਨਹੀਂ ਮਿਲਦੀ। ਪਰ ਆਪਣੇ ਬੰਦੇ ਕੀ ਕਰਦੇ, ਔਨ ਟਾਈਮ ਜਾਂ 5 ਮਿੰਟ ਰਹਿੰਦੇ ਹੁੰਦੇ ਆ, ਜਾਂ 5 ਮਿੰਟ ਲੰਘ ਗਏ, ਲਾਅ ਬੁੱਕ ਪੂਰੀ ਹੋ ਜਾਂਦੀ, ਉਦੋਂ ਟਰੱਕ ਡੱਕਦੇ ਆ। ਫਿਰ ਉਦੋਂ ਪੁਲਿਸ ਵਾਲਾ ਤੁਹਾਨੂੰ ਮੂਵ ਕਰਾ ਸਕਦਾ ਟਰੱਕ ਸਟਾਪ ਤੋਂ। ਸਾਨੂੰ ਕਈ ਵਾਰੀ ਕਰਾਇਆ ਪਹਿਲਾਂ ਜੀ, ਤੇ ਉਹ ਕੋਈ ਪ੍ਰੋਬਲਮ ਨਹੀਂ ਆਉਂਦੀ। ਪਰ ਪ੍ਰੋਬਲਮ ਇਹ ਆ ਵੀ ਜਿੱਥੇ ਅਸੀਂ ਜਾਣ ਬੁੱਝ ਕੇ ਧੱਕਾ ਕਰਦੇ ਤੇ ਕਸੂਰ ਇਹ ਕਹਿੰਦੇ ਆ ਵੀ ਰਮਨ ਸਿੰਘ ਦਾ ਜੀ, ਜਿਹੜਾ ਸਮਝਾ ਰਿਹਾ। ਹੁਣ ਤੁਸੀਂ ਤਾਂ ਸਮਝਾ ਰਹੇ ਆ, ਔਰ ਅੱਜ ਦਾ ਨਹੀਂ ਤੁਸੀਂ ਪ੍ਰੋਗਰਾਮ ਕਰਨ ਦੇ, ਜਦੋਂ ਮੈਂ ਸੁਣ ਰਿਹਾ ਵਾਂ, ਮੈਂ ਮੇਰੇ ਖਿਆਲ ਨਾਲ 2-3 ਸਾਲ ਹੋ ਹੀ ਗਏ ਆ ਪ੍ਰੋਗਰਾਮ ਕਰਦੇ ਤੁਹਾਨੂੰ, ਤੇ ਹਾਲੇ ਤੱਕ ਆਪਣੇ ਬੰਦਿਆਂ 'ਚ ਇਹ ਅਵੇਅਰਨੈਸ ਨਹੀਂ ਆਈ, ਨਾ ਤੇ ਲਾਅ ਬੁੱਕ। ਜੇ ਵੀਰ ਜੀ ਤੁਸੀਂ ਕਿਤੇ 99 ਤੇ ਟਰੱਕ ਜਾਂ ਕਾਰ ਲੈ ਕੇ ਚੜੋ ਨਾ, ਤੁਹਾਨੂੰ ਉੱਥੋਂ ਪਤਾ ਲੱਗਣਾ ਆਪਣੇ ਬੰਦੇ ਟਰੱਕ ਕਿੱਦਾਂ ਚਲਾਉਂਦੇ। ਤੁਸੀਂ ਮੱਥੇ ਦਾ ਹੱਥ ਮਾਰ ਕੇ ਕਹਿਣਾ ਇਹਨੂੰ ਲਾਇਸੈਂਸ ਕਿਹੜੇ ਬੰਦੇ ਨੇ ਦੇਤਾ। ਥੈਂਕ ਯੂ ਵੀਰੇ। ਜੇ ਕਿਹਨੂੰ ਬੁਰਾ ਲੱਗੇ ਤੇ ਮਾਈਂਡ ਨਹੀਂ ਕਰਨਾ, ਆਪਣੇ ਟੌਪਿਕ ਤੇ ਫੋਕਸ ਕਰਿਓ। ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਭਾਜੀ, ਤੁਸੀਂ ਇੰਨੀ ਵਧੀਆ ਸ਼ਬਦਾਵਲੀ ਵਰਤ ਰਹੇ ਆ। ਜੇ ਸਾਡੇ ਸਾਰੇ ਟਰੱਕਰ ਭਰਾ ਇਦਾਂ ਦੀ ਸ਼ਬਦਾਵਲੀ ਵਰਤਣ ਲੱਗ ਪਣ ਤਾਂ ਫਿਰ ਤਾਂ ਕੋਈ ਇਦਾਂ ਦਾ ਸਾਰਿਆਂ ਦੀ ਬੱਲੇ ਬੱਲੇ ਹੋਊਗੀ ਜੀ। ਬਿਲਕੁਲ ਨਹੀਂ, ਬਿਲਕੁਲ। ਦੇਖੋ, ਇਹ ਗੱਲ ਹੈ, ਚਲੋ ਸਾਰਿਆਂ ਨੂੰ ਵੀ ਨਹੀਂ ਕਹਿੰਦੇ, ਉਹ ਜਿਹੜੇ ਕਰਦੇ ਆ ਉਹਨਾਂ ਨੂੰ ਹੀ ਫਿਰ ਥੋੜਾ ਉਹ ਕੌੜਾ ਵੀ ਜਿਹੜਾ ਉਹ ਲੱਗਦਾ, ਜਿਹੜਾ ਤੇ ਠੀਕ ਚਲਾ ਰਿਹਾ ਉਹਨੂੰ ਪਤਾ ਵੀ ਉਹਨਾਂ ਨੂੰ ਥੋੜੀ ਜਿਹੜਾ ਉਹ ਕਹਿ ਰਹੇ ਆ। ਜੀ ਰਾਜਕਿਰਨ, ਜਿਹੜੀ ਇਹ 'ਚ ਪ੍ਰੋਬਲਮ ਹੈ ਨਾ, ਸਾਡੀ ਪੰਜਾਬੀ ਟਰੱਕਿੰਗ ਦੀ ਪ੍ਰੋਬਲਮ, ਔਰ ਅਸੀਂ ਵੀ ਇਸੇ ਪ੍ਰੋਬਲਮ 'ਚੋਂ ਨਿਕਲੇ ਆ ਪਹਿਲਾਂ, ਕਿ ਅਸੀਂ ਪਲੈਨਿੰਗ ਕਰਕੇ ਨਹੀਂ ਤੁਰਦੇ। ਅਸੀਂ ਜਦੋਂ ਟਰੱਕ ਸਵੇਰੇ ਕਰਨਾ ਨਾ, ਅਸੀਂ ਪਲਾਨ ਨਹੀਂ ਕਰਦੇ ਵੀ ਅਸੀਂ ਇੰਨੇ ਮੀਲ ਚਲਾ ਕੇ ਇੱਥੇ ਜਾ ਕੇ ਅਸੀਂ ਲੰਚ ਕਰਨਾ, ਇੱਥੇ ਇੰਨੇ ਮੀਲ ਚਲਾ ਕੇ ਇੱਥੇ ਜਾ ਕੇ ਬ੍ਰੇਕ ਲੈਣੀ ਆ, ਅਤੇ ਇੱਥੇ ਕੁ ਅਸੀਂ ਪਹੁੰਚ ਕੇ ਅੰਦਾਜ਼ਨ ਇੱਥੇ ਕੁ ਪਹੁੰਚ ਕੇ ਅਸੀਂ ਬ੍ਰੇਕ ਲਾ ਦੇਣੀ ਆ। ਠੀਕ ਹੈ ਨਾ? ਉਹ ਸਾਰਾ ਹੁੰਦਾ ਜਦੋਂ ਤੁਸੀਂ 11 ਘੰਟੇ ਟਰੱਕ ਚਲਾਉਣਾ ਆ ਤੇ 14 ਘੰਟੇ ਦੀ ਸ਼ਿਫਟ ਪੂਰੀ ਕਰਨੀ ਆ। ਠੀਕ ਹੈ ਨਾ? ਸੋ ਤੁਸੀਂ ਉਸ ਹਿਸਾਬ ਨਾਲ ਪਲੈਨਿੰਗ ਕਰਕੇ ਚੱਲਦੇ ਕਿ ਅੱਜ ਮੈਂ 600 ਮੀਲ ਕਵਰ ਕਰਨੀ ਆ, ਮੇਰੇ 3 ਦਿਨ ਦਾ ਸਫ਼ਰ ਆ, ਮੇਰੇ ਕੋਲ 1800 ਮੀਲ ਹੈ, ਮੈਂ 600 ਮੀਲ ਐਵਰੀਡੇ ਕਵਰ ਕਰਨਾ। ਤੇ ਉਹਨੂੰ ਡਿਵਾਈਡ ਕਰਕੇ ਤੁਸੀਂ ਆਪਣੇ ਜਿਹੜੇ ਪ੍ਰੋਜੈਕਟਡ ਸਟਾਪਸ ਆ ਉਹ ਪ੍ਰੋਜੈਕਟ ਕੀਤੇ ਹੁੰਦੇ ਵੀ ਮੈਂ ਕਿੱਥੇ ਕਿੱਥੇ ਖੜਨਾ ਹੈ, ਕਿੱਥੇ ਕਿੱਥੇ ਜਾਣਾ ਆ। ਠੀਕ ਹੈ ਨਾ? ਹੁਣ ਤੁਹਾਨੂੰ ਪਤਾ ਹੈ ਵੀ ਇੱਕ ਥਾਂ ਤੇ ਇੱਕ ਪ੍ਰੋਜੈਕਸ਼ਨ ਤੁਹਾਡੀ ਆ ਰਹੀ ਆ ਕਿ ਅੱਜ ਸ਼ਾਮ ਨੂੰ ਮੈਂ ਕਿਤੇ ਫਲਾਨੇ ਲਵਸ ਤੇ ਜਾ ਕੇ ਮੇਰੀ ਬੁੱਕ ਜਿਹੜੀ ਖਤਮ ਹੁੰਦੀ ਆ, ਤੁਹਾਨੂੰ ਪਤਾ ਉਸ ਲਵ ਦੇ ਉੱਤੇ ਪਾਰਕਿੰਗ ਨਹੀਂ ਮਿਲਦੀ। ਸੋ ਯੂ ਸ਼ੁੱਡ ਪਲਾਨ ਹੈਡ ਕਿ ਉੱਥੇ ਨਹੀਂ ਖੜਨਾ, ਉੱਥੋਂ ਮੈਂ ਜਾਂ ਉਰੇ ਖੜ ਜਾਣਾ, ਜਾਂ ਮੈਂ ਮਤਲਬ ਕਿ ਕਿਸੇ ਢੰਗ ਦੇ ਨਾਲ ਜਿਹੜਾ ਹੋਰ ਟੀਏ ਪੈਟਰੋਲ ਜਿੱਥੇ ਖੁੱਲੀ ਪਾਰਕਿੰਗ ਆ ਉੱਥੋਂ ਤੱਕ ਪਹੁੰਚਣਾ। ਸੋ ਤੁਹਾਡੀ ਪਲੈਨਿੰਗ ਆ।
ਪਲੈਨਿੰਗ ਤਾਂ ਅਸੀਂ ਕਰਦੇ ਹੋਈ ਨਹੀਂ ਨਾ, ਅਸੀਂ ਤਾਂ ਉਹ ਲਾਸਟ ਮਿੰਟ ਤੱਕ, ਜਿੱਦਾਂ ਭਾਜੀ ਹੁਣੀ ਕਹਿ ਗਏ, ਲਾਸਟ ਮਿੰਟ ਤੱਕ ਵੇਟ ਕਰੀਦੀ ਆ ਵੀ ਕਿੱਥੋਂ ਤੱਕ ਉਹ ਗੱਲ ਕਹਿੰਦੇ ਨੇ ਵੀ ਵੱਡੀਆਂ ਕੰਪਨੀਆਂ ਨੇ ਵਿੰਡੋ ਤੁਹਾਡੇ ਪਾਈ ਹੁੰਦੀ ਆ, ਸਾਡੀਆਂ ਤਾਂ ਵਿੰਡੋ 4 ਚੁਫੇਰੇ ਖੁੱਲੀਆਂ, ਅਸੀਂ ਜਿੱਧਰ ਨੂੰ ਮਰਜ਼ੀ ਭੱਜ ਲੈਂਦੇ, ਮਤਲਬ ਕਿ ਐਂਡ ਤੱਕ ਜਦੋਂ ਸਾਹ ਤੱਕ ਖਤਮ ਨਹੀਂ ਨਾ ਹੋ ਜਾਂਦਾ ਉਦੋਂ ਤੱਕ ਟਰੱਕ ਭਜਾਈ ਜਾਣਾ, ਫਿਰ ਉੱਥੇ ਜਾ ਕੇ ਉਹਨਾਂ ਨੇ ਪਾਰਕਿੰਗ ਲੱਭਦੀ। ਤੇ ਇਹ ਪ੍ਰੋਬਲਮ ਰਹਿਣੀ ਆ ਜੇ ਤੁਸੀਂ ਪਲੈਨਿੰਗ ਨਹੀਂ ਕਰਦੇ। ਜੀ ਸੋ ਤੇ ਤੁਸੀਂ ਵੀ ਕਾਲ ਕਰਕੇ ਜੇ ਕੁਝ ਵਿਚਾਰ ਸਾਂਝੇ ਕਰਨੇ ਆ ਜਾਂ ਕੋਈ ਸਵਾਲ ਪੁੱਛਣਾ ਤਾਂ ਕਾਲ ਕਰ ਸਕਦੇ ਹੋ 408 272 5200। ਆਪਣੇ ਅਗਲੇ ਕਾਲਰ ਨੇ ਸਤਨਾਮ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਤਿੰਨਾਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪਣੇ ਰਮਨ ਭਾਜੀ ਜਿੱਦਾਂ ਕਹਿੰਦੇ ਸੀਗੇ ਨਾ ਵੀ ਸ਼ੋਲਡਰ ਤੇ ਯਾਰ ਬਹੁਤ ਪ੍ਰੋਬਲਮ ਆ, 40 ਤੇ ਤਾਂ 80 ਤੇ ਜਿੱਦਾਂ ਇੰਨੀ ਪ੍ਰੋਬਲਮ ਆ ਨਾ ਵੀ ਇਹ ਸ਼ੋਲਡਰ ਤੇ ਲਾਏ ਹੁੰਦੇ, ਫਿਰ ਦੇਖਦੇ ਨਹੀਂ ਮਗਰੋਂ ਟਰੱਕ 70 ਦੀ ਸਪੀਡ ਨਾਲ ਆਉਂਦੇ ਆ, 75 ਦੀ ਸਪੀਡ ਤੇ 72 ਤੇ 73 ਤੇ ਵੀ ਹੋਣਗੇ, ਬਸ ਮੋਹਰੇ ਲਿਆ ਕੇ ਪਾ ਲੈਂਦੇ, ਉਹ ਨਹੀਂ ਦੇਖਦੇ ਵੀ ਟਰੱਕ ਵਾਲਾ ਜਿੱਧਰ ਨੂੰ ਜਾਵੇ ਬਰੋਬਰ ਵੀ ਟਰੱਕ ਹੁੰਦਾ, ਬੰਦਾ ਕੀ ਕਰੇ। ਆਪਣੇ ਵੀਰਾਂ ਦੇ ਮੋਹਰੇ ਤਾਂ ਹੱਥ ਜੋੜ ਕੇ ਬੇਨਤੀ ਆ, ਆਪ ਤਾਂ ਮਰਨਾ, ਦੂਜੇ ਨੂੰ ਤਾਂ ਬਚਾ ਲਓ ਹਨਾ ਵੀ ਪਲੀਜ਼ ਏਦਾਂ ਨਾ ਕਰਨ ਤਾਂ ਚੰਗੀ ਗੱਲ ਆ। ਬਹੁਤ ਜਾਣੀ ਕਿ ਨਾ ਹਾਰਡ ਟਾਈਮ ਦਿੰਦੇ ਆ। ਬਿਲਕੁਲ ਜੀ, ਖਾਸ ਕਰਕੇ 40 ਤੇ ਇਹ ਪ੍ਰੋਬਲਮ ਮੈਂ ਕਾਫੀ ਜ਼ਿਆਦਾ ਸੁਣੀ ਹੈਗੀ ਆ। 40 ਦੇ ਬਹੁਤ ਜ਼ਿਆਦਾ ਹਰੇਕ ਰੈਂਪ ਭਰਿਆ, ਜਿੱਥੇ ਜੀ ਕਰਦਾ ਜੇ ਮੈਸੇਜ ਆਉਂਦਾ ਤੁਸੀਂ ਅਗਲੇ ਰੈਂਪ ਤੇ ਕੱਢ ਲਓ, ਟਰੱਕ ਸਟੈਪ ਤੇ ਕੱਢ ਲਓ, ਇੰਨੀ ਜ਼ਰੂਰੀ ਮੈਸੇਜ ਤਾਂ ਕੋਈ ਹੋ ਨਹੀਂ ਸਕਦਾ। ਉਹ ਸ਼ੋਲਡਰ ਤੇ ਉਦੋਂ ਹੀ ਕੱਢਦੇ ਆ 70 ਤੇ ਬ੍ਰੇਕਾਂ ਮਾਰ ਕੇ ਆਪਣਾ ਮੈਸੇਜ ਦੇਖ ਕੇ, ਫੇਰ ਨਹੀਂ ਦੇਖਦੇ ਮਗਰ ਕੋਈ ਟਰੱਕ ਆਉਂਦਾ ਜਾਂ ਕਿੱਦਾਂ, ਫੇਰ ਉਦਾਂ ਹੀ ਚੱਕ ਦਿੰਦੇ ਆ। ਜਿਹਨਾਂ 'ਚ 90% ਆਪਣੇ ਬੰਦੇ ਹੀ ਹੁੰਦੇ ਆ ਤਕਰੀਬਨ ਆਪਣੇ। ਬਿਲਕੁਲ ਜੀ, ਬਿਲਕੁਲ ਤੁਸੀਂ ਸਹੀ ਕਹਿ ਗੱਲ। ਔਰ ਹਾਈਵੇ 40 80 ਦਾ ਤੇ ਮੈਨੂੰ ਜ਼ਿਆਦਾ ਨਹੀਂ ਪਤਾ, ਲੇਕਿਨ ਹਾਈਵੇ 40 ਦੇ ਪ੍ਰੋਬਲਮ ਬਹੁਤ ਜ਼ਿਆਦਾ ਹੈ। 80 ਦੇ ਵੀ ਸੇਮ ਹੀ ਆ, ਕਿਉਂਕਿ ਅਸੀਂ ਤਾਂ ਇੱਧਰ ਨੂੰ 40 ਤੇ 80 ਤੇ ਚੱਲਦੇ ਆ ਨਾ ਆਲ ਦਾ ਵੇ, ਤੇ ਜਾਣੀ ਕਿ ਬਹੁਤ ਬੱਲੇ 40 ਤੇ ਜ਼ਿਆਦਾ ਪ੍ਰੋਬਲਮ ਹੈਗੀ ਆ। ਨਹੀਂ ਭਾਈ, ਧਿਆਨ ਰੱਖਣਾ ਚਾਹੀਦਾ, ਜਿੱਦਾਂ ਇਹਨਾਂ ਨੇ ਕਿਹਾ ਵੀ ਭਾਈ ਜੇ ਤੁਹਾਨੂੰ ਆਪਣੀ ਜਾਨ ਦੀ ਨਹੀਂ ਤੇ ਕਿਸੇ ਦੀ ਜਾਨ ਦੀ ਪਰਵਾਹ ਕਰ ਦਿਓ। ਤੁਸੀਂ ਆਪਣੇ ਪਰਿਵਾਰ ਦਾ ਨਹੀਂ ਸੋਚਦੇ, ਬਾਕੀ ਦਾ ਸੋਚਦੇ ਹੋ ਸਕਦੇ ਆ ਨਾ, ਉਹਨਾਂ ਦੇ ਭਾਈ ਰਹਿਮ ਕਰੋ। 70 ਤੇ ਆਪਾਂ ਚੱਲਦੇ ਆ, ਬਹੁਤ ਔਖਾ ਆ 70 ਤੇ ਯਾਰ, ਬ੍ਰੇਕਾਂ ਕਿੱਦਾਂ ਮਾਰਾਂਗੇ, ਬਰੋਬਰ ਟਰੱਕ ਆਉਂਦਾ, ਪਤਾ ਵੀ ਹੁੰਦਾ ਵੀ ਟਰੱਕ ਆ ਰਿਹਾ ਦੋਨਾਂ ਲਾਈਨਾਂ 'ਚ, ਫੇਰ ਚੱਕਦਾ ਮੋਹਰੇ ਚੱਕ ਕੇ ਪਾ ਦਿੰਦੇ ਯਾਰ 20 ਫੁੱਟ ਤੇ। ਜੀ ਬਿਲਕੁਲ ਥੈਂਕ ਯੂ ਸਹੀ ਹੈ ਸਤਨਾਮ ਜੀ, ਥੈਂਕ ਯੂ ਜੀ, ਮਿਹਰਬਾਨੀ। ਓਕੇ ਜੀ, ਧੰਨਵਾਦ ਬਹੁਤ ਬਹੁਤ। ਇਹ ਤਾਂ ਹਰਜੋਤ ਸਿੰਘ ਜੀ, ਆਪਾਂ ਈਵਨ ਇੱਥੇ ਵੀ ਜਦੋਂ ਡਰਾਈਵ ਕਰਦੇ ਆ ਜਾਂ ਲਾ ਦਿੰਦੇ ਆ, ਜਿਹੜਾ ਉਹ ਉਹਨੂੰ ਪਾਰ ਕਰਨ ਦੇ ਲਈ ਆਲਦੋ ਪਿੱਛੇ ਗੱਡੀਆਂ ਜਿਹੜੀਆਂ ਉਹ ਤੇਜ਼ ਆ ਰਹੀਆਂ ਹੁੰਦੀਆਂ, ਫਿਰ ਚੰਗਾ ਜਿਹੜਾ ਉਹ ਕਹਿ ਲਓ ਵੀ ਗੱਡੀਆਂ ਨੂੰ ਪਿੱਛੇ ਰੁਕਣਾ ਵੀ ਜਿਹੜਾ ਉਹ ਪੈਂਦਾ ਆ। ਉਹ ਦੇਖਦੇ ਨਹੀਂ ਆ ਕਈ ਵਾਰੀ ਧਿਆਨ ਦੇ ਨਾਲ ਵੀ, ਉਹ ਸੋਚਦੇ ਆ ਵੀ ਸ਼ਾਇਦ ਜਲਦੀ ਜਿਹੜਾ ਉਹ ਨਿਕਲ ਜਾਂਦਾ। ਐਕਸਪੀਰੀਅੰਸ ਦੀ ਘਾਟ ਆ ਜਾਂ ਜਿੱਦਾਂ ਵੀ ਆ ਵੀ ਉਹ ਚੀਜ਼ਾਂ ਫਿਰ ਬਹੁਤ ਜ਼ਿਆਦਾ ਟ੍ਰੈਫਿਕ ਦੇ ਉੱਤੇ ਵੀ ਪ੍ਰਭਾਵ ਪਾ ਜਾਂਦੀਆਂ ਆ। ਰਾਜਨ, ਕੁਛ ਇੱਕ ਐਕਸੀਡੈਂਟ ਜਿਹੜੇ ਮਕੈਨੀਕਲ ਫੇਲੀਅਰ ਜਾਂ ਕੁਛ ਇੱਕ ਐਕਸੀਡੈਂਟ ਹੁੰਦੇ ਜਿਨ੍ਹਾਂ ਤੇ ਕੋਈ ਜ਼ੋਰ ਨਹੀਂ ਹੁੰਦਾ ਕਿਸੇ ਦਾ, ਪਰ ਮੈਜੋਰਟੀ ਜਿਹੜੇ ਐਕਸੀਡੈਂਟ ਆ ਉਹ ਮਤਲਬ ਕਿ ਕਹਿ ਲਾ ਬੇਵਕੂਫੀ ਕਰਕੇ ਹੁੰਦੇ ਜੀ। ਆਪਣੇ ਅਗਲੇ ਕਾਲਰ ਨੇ ਅਵਤਾਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਮੈਂ ਫਰਜ਼ਨੋ ਤੋਂ ਬੋਲਦਾ, ਅਵਤਾਰ ਸਿੰਘ ਤਾਰੀ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਨੂੰ ਚਲਾਉਂਦੇ ਨੂੰ ਆਲਮੋਸਟ 16-17 ਸਾਲ ਹੋ ਗਏ। ਮੈਂ 18 ਸਾਲਾਂ ਦੀ ਉਮਰ 'ਚ ਲੱਗਾ ਸੀਗਾ, ਅਰਾਊਂਡ 2005 'ਚ। ਤੇ ਜਿੱਦਾਂ ਅਸੀਂ ਚਲਾ ਰਹੇ ਹਾਂ ਹਾਈਵੇ 40 ਤੇ ਗੱਲ ਕਰ ਰਹੇ ਸੀ ਤੁਸੀਂ, ਇੱਕ ਤਾਂ ਜੀ ਨਵੇਂ ਟਰੱਕ ਆ ਗਏ, ਆਪਣੇ ਮੁੰਡਿਆਂ ਕੋਲੇ ਨਵੇਂ ਟਰੱਕ ਆ, ਮੈਨੂੰ ਲੱਗਦਾ ਮੋਸਟਲੀ ਸਾਰਿਆਂ ਨੇ ਓਪਨ ਹੀ ਕਰਾਤੇ ਆ ਵੀ 75 ਤੋਂ ਵੀ ਖੁੱਲਾ ਹੀ ਆ ਕੰਮ, 80-85 ਤੇ ਮੋਸਟਲੀ ਐਵਰੀ ਡੇ ਲਾਈਕ ਬੰਪਰ ਟੂ ਬੰਪਰ 40 ਤੇ ਹੁੰਦਾ। ਤੇ ਦੂਜੀ ਗੱਲ ਮੇਨ ਇਹ ਆ ਰਹੀ ਹੈ, ਅਸੀਂ ਚਲੋ ਪੁਰਾਣੇ ਬੰਦੇ ਆ, ਨਵੇਂ ਆ, ਉਹਨਾਂ ਨੂੰ ਅੱਜ ਕੱਲ੍ਹ ਆਪਣੀ ਪੰਜਾਬੀ ਮੁੰਡਿਆਂ ਦਾ ਇਹ ਪੌਲ ਵੀ ਜਿਹੜਾ ਲੈਫਟ ਲਾਈਨ 'ਚ ਜਦੋਂ ਅਸੀਂ ਕ੍ਰਾਸ ਕਰਨਾ ਚਾਹੁੰਦੇ ਹਾਂ, 55 ਦੀ ਸਪੀਡ ਹੈ ਕੈਲੀਫੋਰਨੀਆ, ਜੇ ਬੰਦਾ 60 ਤੇ ਵੀ ਜਾਂਦਾ, 62 63, ਆਪਣੇ ਬੰਦੇ ਆਪਣੇ ਵਾਲਿਆਂ ਨੂੰ ਦੇਖ ਕੇ ਭਜਾਉਣ ਲੱਗ ਜਾਂਦੇ ਨਾਲ ਰਾਈਟ ਲਾਈਨ 'ਚ ਵੀ ਕੱਟਣ ਨਹੀਂ ਦੇਣਾ। ਦੈਟ ਇਜ਼ ਦਾ ਵਰਸਟ ਪਾਰਟ। ਵੀ ਦੋਨਾਂ ਨੇ ਟਿਕਟਾਂ ਲੈਣ ਨਾਲੋਂ ਵੀ ਤੁਸੀਂ ਉਹਨੂੰ ਪਾਸ ਕਰ ਲੈਣ ਦਿਓ ਤੇ ਆਰਾਮ ਨਾਲ ਰਾਈਟ ਲਾਈਨ 'ਚ ਆ ਲੈਣ ਦਿਓ, ਵੀ ਆਪਾਂ ਸਮੂਥ ਚੱਲੀ ਜਾਈਏ। ਇਹ ਬਹੁਤ ਨੰਬਰ 1 ਪ੍ਰੋਬਲਮ ਆ ਰਹੀ ਹੈ ਕੈਲੀਫੋਰਨੀਆ। ਜਦੋਂ ਅਸੀਂ ਕ੍ਰਾਸ ਕਰਨ ਲੱਗਦੇ ਹਾਂ ਉਦੋਂ ਹੀ ਅਗਲਾ ਨਾਲ ਵਾਲਾ ਭਜਾਉਣ ਲੱਗ ਜਾਂਦਾ ਵੀ ਇਹਨੂੰ ਕੱਟਣ ਨਹੀਂ ਦੇਣਾ, ਇਹ ਕਿੱਦਾਂ ਅੱਗੇ ਅੱਗੇ ਹੈ ਨਾ। ਸੋ ਇਹੀ ਮੇਰਾ ਵਿਚਾਰ ਸੀਗਾ। ਥੈਂਕ ਯੂ ਮਿਹਰਬਾਨੀ ਅਵਤਾਰ ਜੀ, ਸ਼ੁਕਰੀਆ। ਪਰਮਿੰਦਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਦੱਸਣਾ ਆਪਣੀ ਸੇਫਟੀ ਦੀ ਗੱਲ ਹੋ ਰਹੀ ਸੀ। ਮੈਂ ਨਾ ਡਰਾਈਵ ਕਰ ਰਿਹਾ JV ਹੰਟ ਨਾਲ, ਇਹ ਕਾਫੀ ਵੱਡੀ ਕੰਪਨੀ ਆ ਆਪਣੇ, ਪਰ ਸਾਨੂੰ ਸੇਫਟੀ ਦਾ ਇੰਨਾ ਕੁ ਖਿਆਲ ਰੱਖਣਾ ਪੈਂਦਾ ਕਿ ਤੁਸੀਂ ਪੁੱਛੋ ਨਾ। ਸਾਡੇ ਕੋਲ ਡੇ ਕੈਬ ਆ, ਇਹਦੇ ਵਿੱਚ ਕੈਮਰੇ ਲੱਗੇ ਆ, ਜਿਹੜਾ ਕਿ ਤੁਹਾਨੂੰ ਬਾਹਰ ਵੀ ਦੇਖਦਾ ਤੇ ਅੰਦਰ ਵੀ ਦੇਖਦਾ ਡਰਾਈਵਰ ਕੀ ਐਕਟੀਵਿਟੀ ਕਰ ਰਿਹਾ ਹੈਗਾ। ਅਸੀਂ ਕੋਈ ਵੀ ਮਾੜੀ ਜਿਹੀ ਮਿਸਟੇਕ ਜਾਂ ਤੁਸੀਂ ਕਹਿ ਲਓ ਵੀ ਹਾਰਡ ਬ੍ਰੇਕ ਲਾਤੀ ਜਾਂ
ਅਸੀਂ ਟਰਨ ਓਵਰ ਸਪੀਡ ਟਰਨ ਕਰ ਲਈ, ਸਾਡੀ ਜਿਹਦੇ ਰਿਕਾਰਡਿੰਗ ਹੋ ਜਾਣੀ ਹੈ, ਦੂਜੀ ਦਿਨ ਸਾਡੀ ਕਲਾਸ ਲੱਗ ਜਾਣੀ ਆ ਵੀ ਭਾਈ ਤੂੰ ਕੱਲ੍ਹ ਆਹ ਮਿਸਟੇਕ ਕੀਤੀ ਸੀਗੀ। ਪਰ ਮੇਰਾ ਕਹਿਣ ਦਾ ਭਾਵ ਇਹੀ ਆ ਵੀ ਦੇਖੋ ਜਿਹੜੀ ਸੇਫਟੀ ਆ, ਸੇਫਟੀ ਸਾਰਿਆਂ ਨਾਲੋਂ ਜ਼ਰੂਰੀ ਆ। ਜੇ ਤੁਸੀਂ ਸੇਫਟੀ ਨਹੀਂ ਕਰਦੇ ਨਾ, ਤੁਸੀਂ ਮਰੇ ਹੋ, ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਨਹੀਂ, ਜਾਂ ਫਿਰ ਤੁਸੀਂ ਕਹਿ ਲਓ ਜੀ ਮੈਨੂੰ ਪੁਲਿਸ ਵਾਲੇ ਨੇ ਫੋਨ ਓਵਰ ਕਰ ਲਿਆ, ਕਾਹਤੋਂ ਕੀਤਾ ਮੈਨੂੰ ਤਾਂ ਪਤਾ ਨਹੀਂ ਸੀ। ਕੋਈ ਪੁਲਿਸ ਵਾਲਾ ਪਾਗਲ ਨਹੀਂ ਹੁੰਦਾ ਜਿਹੜਾ ਤੁਹਾਨੂੰ ਐਵੇਂ ਹੀ ਉਹ ਜਾਂਦੇ ਨੂੰ ਫੁੱਲ ਕਰ ਲੂਗਾ। ਤੁਸੀਂ ਲਾਜ਼ਮੀ ਕੋਈ ਨਾ ਕੋਈ ਮਿਸਟੇਕ ਕੀਤੀ ਆ, ਤੁਸੀਂ ਕੋਈ ਲਾਈਨ ਚੇਂਜ ਕਰਨੇ ਕਰਕੇ ਮਿਸਟੇਕ ਕੀਤੀ ਹੈ, ਜਾਂ ਤੁਸੀਂ ਟਰਨ ਸਿਗਨਲ ਨਹੀਂ ਲਾਇਆ, ਕੁਛ ਨਹੀਂ ਲਾਇਆ ਹੈਗਾ। ਦੂਸਰੀ ਪਾਸੇ ਭਾਈ ਸਾਹਿਬ ਗੱਲ ਕਰ ਰਹੇ ਸੀ ਰੈਂਪ ਤੇ ਜਿਹੜਾ ਸੌਣਾ ਗਾ, ਸਾਡੇ ਟਰੱਕ ਰੈਂਪ ਤੇ ਅਸੀਂ ਵੱਧ ਤੋਂ ਵੱਧ 2 ਮਿੰਟ ਰੁਕ ਸਕਦੇ ਹਾਂ, ਵੱਧ ਤੋਂ ਵੱਧ। ਉਹ ਵੀ ਜੇ ਸਾਨੂੰ ਕੋਈ ਐਮਰਜੈਂਸੀ ਹੈਗੀ ਤਾਂ, ਨਹੀਂ ਸਾਨੂੰ ਜਦੋਂ ਹੀ ਸਾਡੇ ਕੈਮਰਾ ਰਿਕਾਰਡ ਕਰਨਾ ਪੈਂਦਾ ਵੀ ਤੁਸੀਂ ਰੈਂਪ ਤੇ ਤੁਸੀਂ ਓਕੇ ਹੋ, ਕਿ ਤੁਹਾਨੂੰ ਐਮਰਜੈਂਸੀ ਹੈਗੀ ਕੋਈ, ਤੁਹਾਨੂੰ ਦੱਸੋ ਸਾਨੂੰ। ਸੋ ਇਹੀ ਮੇਰੀ ਹੱਥ ਬਣ ਕੇ ਸਾਰੇ ਹੀ ਟਰੱਕ ਵੀਰਾਂ ਨੂੰ ਬੇਨਤੀ ਆ ਵੀ ਦੇਖੋ ਜਿਹੜੀ ਸਪੀਡ ਆ, ਮੈਂ ਕਹਿੰਦਾ ਸਾਡੇ ਟਰੱਕ ਆ ਕੰਪਨੀ ਦੇ, ਅਸੀਂ 62 ਤੋਂ ਵੱਧ ਭਜਾ ਹੀ ਨਹੀਂ ਸਕਦੇ ਇਹਨਾਂ ਨੂੰ। 65 ਦੀ ਸਪੀਡ ਵੀ ਬਹੁਤ ਜ਼ਿਆਦਾ ਹੋ ਜਾਂਦੀ ਆ, ਟਰੱਕ ਨੂੰ 65 ਤੇ ਕੰਟਰੋਲ ਕਰਨਾ ਵੀ ਔਖਾ ਹੋ ਜਾਂਦਾ ਗਾ। ਪਰ ਮੈਨੂੰ ਸਮਝ ਨਹੀਂ 75 ਦੇ ਲੋਕੀ ਕਿਵੇਂ ਲਈ ਫਿਰਦੇ ਆ। ਥੈਂਕ ਯੂ ਪਰਮਿੰਦਰ ਜੀ। ਇੰਨੀ ਹੱਥ ਬਣ ਕੇ ਬੇਨਤੀ ਆ ਜੀ ਵੀ ਥੋੜਾ ਜਿਹਾ ਸੇਫਟੀ ਦਾ ਧਿਆਨ ਰੱਖਿਓ। ਤੁਸੀਂ ਇਕੱਲੇ ਨਹੀਂ, ਤੁਹਾਡੇ ਪਿੱਛੇ ਪਰਿਵਾਰ ਵੀ ਤੁਹਾਡੀ ਵੇਟ ਕਰ ਰਹੇ ਹੁੰਦੇ ਆ ਜਦੋਂ ਤੁਸੀਂ ਅੱਜ ਗਏ ਹੁੰਦੇ ਹੋ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਹ ਤਾਂ ਭਾਈ ਧਿਆਨ ਰੱਖਣ ਵਾਲੀ ਜਿਹੜੀ ਗੱਲ ਆ। ਹੁਣ ਇਹ ਚੀਜ਼ਾਂ ਹੁਣ ਕਿੰਨੀਆਂ ਕੁ ਤੁਸੀਂ ਸਿਖਾ ਸਕਦੇ ਆ? ਦਿਸ ਇਜ਼ ਬੜੀ ਕਾਮਨ ਸੈਂਸ ਵਾਲੀ ਜਿਹੜੀ ਇਹ ਚੀਜ਼ਾਂ ਜਿਹੜੀਆਂ ਉਹ ਹੈਗੀਆਂ। ਕਿਹੜੀ ਛੇਕੀ ਮਾਰਨੀ ਆ ਜਦੋਂ ਕੋਈ ਪਾਸ ਕਰਨ ਲੱਗਾ ਤੇ ਉਦੋਂ ਫਿਰ ਟਰੱਕ ਤੁਸੀਂ ਭਜਾਉਣ ਲੱਗ ਜਾਣਾ, ਉਹ ਕੋਈ ਬਚਾਈ ਦੀ ਗੱਲ ਨਹੀਂ ਆ। ਤੁਸੀਂ ਆਪ ਤਾਂ ਹੈਜ਼ਰਡ ਹੈਗੇ ਹੀ ਆ, ਤੇ ਉਹ ਟੋਟਲ ਪੂਰੀ ਸਿਚੁਏਸ਼ਨ ਦੇ ਵਿੱਚ ਹੋਰ ਕਿੰਨਿਆਂ ਦੇ ਲਈ ਖਤਰਾ ਜਿਹੜਾ ਉਹ ਬਣ ਜਾਂਦਾ। ਸੋ ਭਾਈ ਧਿਆਨ ਦੇ ਨਾਲ ਜਿਹੜਾ ਉਹ ਚੱਲਿਆ, ਚਲੋ ਕੂਲ ਡਾਊਨ, ਲਾਈਕ ਸ਼ਾਂਤੀ ਦੇ ਨਾਲ, ਠੰਡ ਦੇ ਨਾਲ ਇਹ ਜਿਹੜੇ ਕੰਮ ਜਿਹੜੇ ਉਹ ਕਰਨ ਵਾਲੇ। ਬਲਕਾਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ। ਸਤਿ ਸ਼੍ਰੀ ਅਕਾਲ। ਮੇਰਾ ਤਾਂ ਇੱਕੋ ਹੀ ਖਿਆਲ ਹੈ ਜੀ, ਆਪਣੇ ਬਹੁਤ ਮੋਸਟਲੀ ਜਿਹੜੀ ਹੈ ਨਾ, ਇਸ ਵੇਲੇ ਲਾਇਸੈਂਸ ਲੈਂਦੇ ਆ, ਉਸ ਵੇਲੇ ਐਕਸਪੀਰੀਅੰਸ ਤੋਂ ਬਹੁਤ ਮਾਰ ਖਾ ਰਹੇ ਆ। ਮੈਂ ਦੇਖਦਾ ਬੱਚੇ ਸਾਰੇ ਬਹੁਤ, ਤੇ ਉਹਦੇ ਕਰਕੇ ਐਕਸਪੀਰੀਅੰਸ ਨਹੀਂ ਕੋਈ ਕਰਾਉਣਾ, ਟ੍ਰੇਨਿੰਗ ਦੇਣ ਵਾਲਾ ਸਾਡੇ ਵਿੱਚ ਬਹੁਤ ਘੱਟ ਵਾ। ਬਹੁਤ ਬੜੀ ਘਾਟ ਵਾ, ਕਿਉਂ ਇਹ ਜਿਸ ਵੇਲੇ ਨਿਕਲਦੇ ਆ ਪੈਸਿਆਂ ਦਾ ਲਾਲਚ ਲਾ ਲਓ ਜਾਂ ਕੁਝ ਵੀ ਜਿੱਦਾਂ ਵੀ ਆ, ਤੇ ਉਹ ਕਹਿੰਦਾ ਮੈਂ ਚਲਾਉਂਦਾ, ਤੇ ਜਿਹੜੀਆਂ ਕੰਪਨੀਆਂ ਉਹ ਕਹਿੰਦੀਆਂ ਚੱਲ ਲੈ ਜਾ ਟਰੱਕ। ਉਹਨਾਂ ਨੂੰ ਕੀ ਹੈ, ਫੁੱਲ ਇੰਸ਼ੋਰੈਂਸ ਲਈ ਹੁੰਦੀ, ਫੁੱਲ ਕੀਤਾ ਹੁੰਦਾ, ਪਤਾ ਨਹੀਂ ਕਿਹੜੇ ਹਿਸਾਬ ਨਾਲ ਇੰਸ਼ੋਰੈਂਸ ਜ਼ਿਆਦਾ ਭਰ ਕੇ ਉਹ ਦੇ ਦਿੰਦੇ ਆ। ਤੇ ਇੱਥੇ ਤੱਕ ਮੈਂ ਇੱਕ ਦਿਨ ਦੇਖਿਆ ਨਿਆਣਾ, ਉਹਨੂੰ ਲੋਡ ਲੋਕਾਂ ਲਾਉਣੀਆਂ ਨਹੀਂ ਆਉਂਦੀਆਂ ਸੀਗੀਆਂ, ਡਾਕ ਤੋਂ ਕੱਢ ਕੇ ਆਪਣੇ ਟਰਾਲੇ ਨੂੰ। ਵੀ ਦੂਜਾ ਇੱਕ ਹੋਰ ਮੈਂ ਦੇਖਿਆ, ਤੇ ਆਪਣੇ ਮੈਂ ਲੰਬ ਦੇ ਉੱਤੇ ਖੜਾ ਸੀਗਾ ਲੀਕ ਮਾਸੂ ਕੋਟੀ ਤੇ, ਮੈਂ ਕਿਹਾ ਮੈਂ ਮਗਰ ਜਾ ਕੇ ਲਾ ਲਿਆ, ਉਹ ਅੰਦਰ ਖੜਾ ਸੀ ਪੰਪਾਂ ਦੇ। ਉਹ ਮੈਂ ਕਿਹਾ ਕਾਕਾ ਕੱਢ ਲਾ, ਮੈਂ ਕਿ ਡੀਜ਼ਲ ਪਾਉਣਾ ਆ। ਮੈਂ ਕਿਹਾ ਜੇ ਨਹੀਂ ਤੇਰਾ ਕੁਝ ਹੈਗਾ ਨਹੀਂ ਆ। ਉਹ ਗੱਲ ਕੀ ਸੀ, ਮੈਂ ਪਿੱਛੇ ਕੱਢਿਆ, ਉਹਦਾ ਹੀ ਦੂਆ ਫਰੈਂਡ ਦੂਏ ਪਿੱਛੇ ਆ ਕੇ ਲਾ ਲਿਆ। ਤੇ ਮੈਂ ਕਿਹਾ ਉਹ ਪਿੱਛੇ ਗਾਲਾਂ ਕੱਢਦੇ ਹੁੰਦੇ ਆ ਵੀ ਏਦਾਂ ਕਿਉਂ ਕੀਤੀ ਆ। ਉਹ ਕਹਿੰਦਾ ਨਹੀਂ ਅਸੀਂ ਡੀਜ਼ਲ ਪਾਉਣਾ। ਜਦ ਮੈਂ ਏਦਾਂ ਕਿਹਾ, ਮੈਂ ਦੂਏ ਪਾਸੇ ਡੀਜ਼ਲ ਪਾਉਂਦਾ ਸੀਗਾ, ਉਹਨੇ ਆਪਣਾ ਲਾ ਕੇ ਉੱਦਾਂ ਹੀ ਪੈਪ ਨਾ ਕਾਰਡ ਨਾ ਕੂੜ, ਉੱਦਾਂ ਹੀ ਇੱਕ ਪੈਪ ਸੱਜੇ ਪਾਸੇ ਵਾਲਾ ਫਸਾ ਲਿਆ ਭਈ ਤੇ ਮੈਂ ਡੀਜ਼ਲ ਪਾਉਣੇ ਆ। ਤੇ ਮੈਂ ਪਵਾ ਕੇ ਅੰਦਰੋਂ ਖਾਣ ਪੀ ਕੇ ਲੈ ਕੇ ਵੀ ਚਲ ਗਿਆ, ਤੇ ਉਹ ਉੱਥੇ ਹੀ ਖੜੇ ਦੋਨੇ ਪੰਪਾਂ ਤੇ। ਕੋਈ ਮਤਲਬ ਹੀ ਨਹੀਂ ਹੈ ਦੂਏ ਦਾ ਭਈ ਕੇਅਰ ਦੂਏ ਵੱਲ ਦੇਖਣਾ ਜਾਂ ਕੁਛ ਵੀ ਕਰਨਾ। ਇਹ ਬਹੁਤ ਬੜੀ ਗੱਲ ਹੈ, ਟ੍ਰੇਨਿੰਗ ਤੋਂ ਸਭ ਕਾਏ ਤੋਂ ਬਹੁਤ ਵੱਡੀ ਘਾਟ ਵਾ। ਥੈਂਕ ਯੂ ਬਲਕਾਰ ਜੀ, ਥੈਂਕ ਯੂ ਜੀ। ਜੀ ਰਾਜਕਰਨ, ਜਿਹੜੀ ਰੋਡ ਸੈਂਸ ਤੇ ਕਾਮਨ ਸੈਂਸ ਆ, ਉਹ ਕਿਤੋਂ ਮੁੱਲ ਨਹੀਂ ਵਿਕਦੀ ਤੇ ਨਾ ਹੀ ਕਿਸੇ ਨੇ ਦੇਣੀ ਆ, ਉਹ ਆਪ ਨੂੰ ਲੈਣੀ ਪੈਣੀ ਆ। ਸੋ ਜੇ ਕਾਮਨ ਸੈਂਸ ਹੈਗੀ ਆ ਵੀ ਜਿੱਦਾਂ ਪਿੱਛੇ ਮੇਰੇ ਵੇਟ ਕਰਦੇ ਆ, ਇਹ ਤਾਂ ਕਾਮਨ ਸੈਂਸ ਆ, ਠੀਕ ਹੈ ਨਾ। ਇਹ 'ਚ ਆਪਾਂ ਹੁਣ ਬਹੁਤ ਜ਼ਿਆਦਾ ਇਹ ਚੀਜ਼ ਉੱਤੇ ਆਪਾਂ ਗੱਲ ਕਰ ਚੁੱਕੇ ਹਾਂ, ਬਹੁਤ ਜ਼ਿਆਦਾ ਕਹਿ ਚੁੱਕੇ ਹਾਂ। ਪਰ ਇਹ ਇਨਸਾਨੀਅਤ ਦੇ ਤੌਰ ਤੇ ਜਿਹੜੇ ਬੰਦੇ ਨੂੰ ਕਦਰ ਹੀ ਨਹੀਂ ਨਾ ਹੈਗੀ ਕਿਸੇ ਚੀਜ਼ ਦੀ, ਉਹਨੂੰ ਜਿੰਨਾ ਮਰਜ਼ੀ ਉਹ ਜਿਹੜਾ ਮੱਝ ਅੱਗੇ ਬੀਨ ਵਜਾਈ ਜੋ, ਕੋਈ ਫਰਕ ਨਹੀਂ ਪੈਣਾ।